ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 25 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਡਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਯੂਬਾ ਸਿਟੀ ਤੋਂ ਖਬਰ ਆ ਰਹੀ ਹੈ ਵੀ ਯੂਬਾ ਸਿਟੀ ਦੇ ਡਿਪਟੀਜ਼ ਨੇ ਇੱਕ ਟਰੱਕ ਡਰਾਈਵਰ ਨੂੰ ਜਿਹੜਾ ਆ ਉਹ ਗੋਲੀਆਂ ਮਾਰੀਆਂ ਤੇ ਉਸਦੀ ਮੌਤ ਹੋ ਗਈ ਹੈਗੀ ਆ। ਇਹ ਸਾਰਾ ਕੁਝ ਕੱਲ ਰਾਤੀ ਵਾਪਰਿਆ ਜਦੋਂ 10:30 ਵਜੇ ਦੇ ਕਰੀਬ ਯੂਬਾ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਕਿਹਾ ਵੀ ਉਹਨਾਂ ਨੇ ਇੱਕ ਟਰੱਕ ਨੂੰ ਪੁੱਲ ਓਵਰ ਕੀਤਾ ਤੇ ਪਰ ਉਹ ਡਰਾਈਵਰ ਜਿਹੜਾ ਸਟਾਪ ਨਹੀਂ ਕੀਤਾ ਤੇ ਉਹ 30 ਮਿੰਟ ਲਗਾਤਾਰ ਜਾਂਦਾ ਰਿਹਾ। ਲੱਕਲੀ ਜਿਹੜੇ ਯੂਬਾ ਕਾਉਂਟੀ ਦੇ ਸ਼ੈਰਿਫ ਆਫਿਸ ਵਾਲੇ ਆ ਉਹ ਕਹਿੰਦੇ ਵੀ ਇੱਥੇ ਟ੍ਰੈਫਿਕ ਜ਼ਿਆਦਾ ਨਹੀਂ ਸੀ ਉਸ ਟਾਈਮ ਕਰਕੇ, ਨਹੀਂ ਤਾਂ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ ਸੀਗਾ ਤੇ ਅਸੀਂ ਨਹੀਂ ਚਾਹੁੰਦੇ ਸੀ ਵੀ ਕੋਈ ਖਤਰੇ 'ਚ ਪਵੇ ਤੇ ਨਾ ਹੀ ਜਿਹੜਾ ਆ ਡਰਾਈਵਰ। ਪਰ ਉਸ ਨੂੰ 10 ਮੀਲ ਦੂਰ ਜਾ ਕੇ 2600 ਬਲਾਕ ਆਫ ਹਾਈਵੇ 20 ਜੋ ਨਾਰਥ ਆਫ ਮੈਰੀਜ਼ਵੈਲ ਆ, ਉੱਥੇ ਡਿਪਟੀਜ਼ ਨੇ ਸਪਾਈਕ ਸਟ੍ਰਾਈਪਸ ਲਾਤੀਆਂ ਜਿਹੜੀਆਂ ਉਹਦੇ ਰੋਡ ਦੇ ਉੱਤੇ, ਜਿਹਦੇ ਨਾਲ ਫਿਰ ਜਿਹੜਾ ਟਾਇਰ ਆ ਉਹ ਪੰਕਚਰ ਹੋ ਜਾਂਦਾ ਹੈ ਤੇ ਉਹਦੇ ਨਾਲ 2 ਟਾਇਰ ਉਹਦੇ ਜਿਹੜੇ ਬਲੋ ਆਊਟ ਹੋ ਗਏ। ਤੇ 11 ਵਜੇ ਦੇ ਕਰੀਬ ਜਦੋਂ ਉਹਦਾ ਟਰੱਕ ਖੜਿਆ ਤੇ ਹੋਰ ਜਿਹੜੇ ਡਿਪਟੀ ਸ਼ੈਰਿਫਸ ਲਾਗੇ ਉਹਨਾਂ ਦੀਆਂ ਕਾਰਾਂ ਦੇ ਵਿੱਚ ਪਹੁੰਚੇ ਤਾਂ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਬਾਅਦ ਪੁਲਿਸ ਨੇ ਗੋਲੀਆਂ ਚਲਾਈਆਂ ਜਿਹਦੇ ਵਿੱਚ ਜਿਹੜਾ ਡਰਾਈਵਰ ਆ ਉਹਦੀ ਮੌਤ ਹੋ ਗਈ ਹੈਗੀ ਆ। ਡਰਾਈਵਰ ਦਾ ਜਿਹੜਾ ਨਾਮ ਆ ਉਹ ਹਜੇ ਤੱਕ ਦੱਸਿਆ ਨਹੀਂ ਗਿਆ, ਪਰ ਜਿਹੜੇ ਉਸ ਏਰੀਏ ਦੇ ਵਿੱਚ ਨੇਬਰਸ ਹੈਗੇ ਉਹਨਾਂ ਨੇ ਕਿਹਾ ਵੀ ਘੱਟੋ ਘੱਟ 20 ਦੇ ਕਰੀਬ ਜਿਹੜੇ ਸ਼ਾਟਸ ਆ ਉਹ ਫਾਇਰਡ ਹੋਏ ਹੈਗੇ ਆ। ਤੇ ਕਹਿੰਦੇ ਵੀ ਜਿਹੜੇ ਨੇਬਰ ਸੀ ਉਹਨਾਂ ਨੂੰ ਪੁਲਿਸ ਵੱਲੋਂ ਕਿਹਾ ਗਿਆ ਵੀ ਆਪਣੇ ਘਰਾਂ ਦੇ ਅੰਦਰ ਹੀ ਰਹੋ। ਹਜੇ ਤੱਕ ਜਿਹੜਾ ਨਾਮ ਆ ਡਰਾਈਵਰ ਦਾ ਡਿਸਕਲੋਜ਼ ਨਹੀਂ ਕੀਤਾ ਗਿਆ। ਕਹਿੰਦੇ ਵੀ ਸਭ ਤੋਂ ਪਹਿਲਾਂ ਉਹਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਦੱਸਣਾ, ਇਸ ਕਰਕੇ ਰੋਡਵੇ ਜਿਹੜੀ ਆ ਕਰਡੂਆ ਐਲੀਮੈਂਟਰੀ ਸਕੂਲ ਤੇ ਹਾਲਵੁੱਡ ਕਮਿਊਨਿਟੀ ਚਰਚ ਆਫ ਨਾਜ਼ਰੀਨ ਜੋ ਆ ਉੱਥੇ ਸਵੇਰੇ 10-11 ਵਜੇ ਤੱਕ ਜਿਹੜੀ ਆ ਬੰਦ ਰਹੀ ਜੀ। ਅਗਲੀ ਖਬਰ ਜਿਹੜੀ ਆ ਉਹ ਬੜੀ ਹੈਰਾਨ ਕਰ ਦੇਣ ਵਾਲੀ ਖਬਰ ਹੈ। ਸੈਂਟਾ ਮਾਰੀਆ ਦੇ ਵਿੱਚ ਸੈਂਟਾ ਮਾਰੀਆ ਕਾਉਂਟੀ ਦੇ ਵਿੱਚ ਇੱਕ ਅਦਾਲਤ ਦੇ ਵਿੱਚ ਇੱਕ ਬੰਦੇ ਨੇ ਧਮਾਕਾ ਖੇਜ ਜਿਹੜਾ ਬੈਗ ਸੀਗਾ, ਬੰਬ ਸੀਗਾ, ਉਹ ਸੁੱਟ ਦਿੱਤਾ ਤੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਅਫੜਾ ਦਫੜੀ ਦਾ ਜਿਹੜਾ ਮਾਹੌਲ ਪੈਦਾ ਹੋ ਗਿਆ। ਦੱਸਿਆ ਜਾ ਰਿਹਾ ਕਿ ਸੈਂਟਾ ਬਾਰਬਰਾ ਕਾਉਂਟੀ ਦੇ ਸੈਂਟਾ ਮਾਰੀਆ ਜਿਹੜੀ ਕੋਰਟ ਹਾਊਸ ਆ ਉਹਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ ਸਵੇਰੇ 8:48 ਤੇ ਦੱਸਿਆ ਇਸ ਧਮਾਕੇ ਤੋਂ ਬਾਅਦ 5 ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ ਤੇ ਹੁਣ ਦੱਸਿਆ ਜਾ ਰਿਹਾ ਕਿ ਫਾਇਰ ਆਰਮਸ ਵਾਇਲੇਸ਼ਨ ਦੇ ਜਿਹੜੇ ਦੋਸ਼ ਨੇ ਉਸ ਦੇ ਆਧਾਰ ਤੇ ਹੁਣ ਇਸ ਬੰਦੇ ਦੇ ਵਿਰੁੱਧ, ਜਿਹਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਧਮਾਕਾ ਖੇਜ ਸਮੱਗਰੀ ਜਿਹੜੀ ਅਦਾਲਤ ਦੇ ਵਿੱਚ ਸਿੱਟੀ ਹੈ, ਉਹਨੂੰ ਹੁਣ ਚਾਰਜ ਕੀਤਾ ਜਾਊਗਾ। ਅਦਾਲਤ ਦੇ ਜਿਹੜੇ ਕਾਰਜਕਾਰੀ ਅਧਿਕਾਰੀ ਨੇ ਡੈਰਲ ਪਾਰਕਰ, ਉਹਨਾਂ ਨੇ ਮੀਡੀਆ ਅਦਾਰਿਆਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਜਿਹਨੇ ਦਰਵਾਜ਼ੇ ਦੇ ਰਾਹੀਂ ਇੱਕ ਬੈਗ ਅੰਦਰ ਸੁੱਟਿਆ ਸੀਗਾ, ਛੋਟਾ ਬੈਗ, ਤੇ ਜਿਵੇਂ ਹੀ ਉਹ ਸੁੱਟਿਆ ਗਿਆ ਅੰਦਰ ਤਾਂ ਨਾਲ ਦੀ ਨਾਲ ਉਹਦੇ 'ਚ ਧਮਾਕਾ ਹੋ ਗਿਆ, ਜਿਹਦੇ ਨਾਲ 5 ਜਾਣੇ ਜਿਹੜੇ ਨੇ ਉਹ ਜ਼ਖਮੀ ਹੋ ਗਏ। ਇਹਦੇ ਨਾਲ ਇਹ ਵੀ ਦੱਸਿਆ ਗਿਆ ਕਿ ਉਦੋਂ ਇੱਕ ਲੋਕਲ ਮਾਮਲੇ ਦੀ ਜਿਹੜੀ ਕਾਰਵਾਈ ਸੀ ਉਹ ਚੱਲਣ ਦੀ ਸ਼ੁਰੂਆਤ ਹੋਣੀ ਸੀ ਤੇ ਇਹਨੂੰ ਫਲੋਰ ਦੇ ਉੱਤੇ ਸੁੱਟਿਆ ਗਿਆ ਸੀ। ਡੈਰਲ ਪਾਰਕਰ ਨੇ ਜਿਹੜੀ ਮੀਡੀਆ ਅਦਾਰਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਉਹ ਕੋਰਟ ਐਗਜ਼ੀਕਿਊਟਿਵ ਆਫੀਸਰ ਉਹ ਦੱਸੇ ਗਏ ਨੇ। ਉਸ ਤੋਂ ਬਾਅਦ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ
ਦੱਸਿਆ ਗਿਆ ਕਿ ਉਹ ਨੌਨ ਲਾਈਫ ਥ੍ਰੈਟਨਿੰਗ ਜਿਹੜੀਆਂ ਇੰਜਰੀਜ਼ ਨੇ ਉਹਨਾਂ ਨੂੰ ਕੋਈ ਬਾਹਲਾ ਖਤਰਾ ਨਹੀਂਗਾ। ਤੇ ਧਮਾਕੇ ਤੋਂ ਬਾਅਦ ਸੈਂਟਾ ਬਾਰਬਰਾ ਕਾਉਂਟੀ ਸ਼ੈਰਿਫ ਜਿਹੜਾ ਆਫਿਸ ਹੈ ਉਹਨਾਂ ਨੇ ਦੱਸਿਆ ਕਿ ਉਹ ਕ੍ਰੇਗ ਬੋਨਰ ਉਹਨਾਂ ਦੇ ਜਿਹੜੇ ਆਫੀਸਰਸ ਨੇ ਉਹਨਾਂ ਨੇ ਦੱਸਿਆ ਕਿ ਹੁਣ ਜਿਹੜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਦਾ ਮੋਟਿਵ ਕੀ ਸੀਗਾ ਇਹ ਹਲੇ ਸਾਹਮਣੇ ਗੱਲ ਨਹੀਂ ਆਈ। ਪਰ ਹਾਂ ਸ਼ੈਰਿਫ ਦੇ ਆਫਿਸ ਦੇ ਮੁਤਾਬਕ ਉਹਨੂੰ ਆਇਡੈਂਟੀਫਾਈਡ ਕਰ ਲਿਆ ਗਿਆ। ਉਹ ਨੈਥਨੀਅਲ ਮੈਗੂਰੀ ਉਹਦਾ ਨਾਮ ਦੱਸਿਆ ਗਿਆ ਜਿਹਦੀ ਉਮਰ 20 ਸਾਲ ਹੈ ਤੇ ਉਹਨੂੰ ਮਲਟੀਪਲ ਜਿਹੜਾ ਲੋਕਲ ਚਾਰਜਸ ਦੇ ਆਧਾਰ ਤੇ ਬੁੱਕ ਹੁਣ ਕੀਤਾ ਜਾਊਗਾ। ਕਈ ਮਾਮਲਿਆਂ ਦੇ ਵਿੱਚ ਜਿਵੇਂ ਕਿ ਅਟੈਂਪਟ ਮਰਡਰ, ਇੱਕ ਐਕਸਪਲੋਸਿਵ ਡਿਵਾਈਸ ਨੂੰ ਅਦਾਲਤ ਦੇ ਵਿੱਚ ਸਿੱਟਣ ਦੇ ਇਰਾਦੇ ਦੇ ਨਾਲ, ਇਸ ਇਰਾਦੇ ਦੇ ਨਾਲ ਕਿ ਮੈਂ ਕਿਸੇ ਨੂੰ ਮਾਰਨਾ ਚਾਹੁੰਦਾ, ਤੇ ਪੋਸੈਸ਼ਨ ਆਫ ਐਕਸਪਲੋਸਿਵ ਡਿਵਾਈਸ ਦੇ ਆਧਾਰ ਦੇ ਉੱਤੇ ਬੋਨਰ ਨੇ ਜਿਹੜੇ ਕ੍ਰੇਗ ਬੋਨਰ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲੇ ਕਹਿੰਦੇ ਕਿ ਉਹਨੂੰ ਜਿਹੜਾ ਹੈਲਡ ਕੀਤਾ ਗਿਆ ਵਿਦਆਊਟ ਬੇਲ ਦੇ, ਬੋਨਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਹੈ ਕਿ ਇਹ ਜਿਹੜਾ ਮੈਗੂਰੀ ਹੈ ਇਹਨੇ ਇੱਕ ਵਾਰੀ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਧਮਾਕਾ ਖੇਜ ਸਮੱਗਰੀ ਹੈ ਜਾਂ ਇਸ ਅਦਾਲਤ ਦੇ ਬਾਹਰ ਇਹਨੇ ਸ਼ੱਕੀ ਗੇੜੀਆਂ ਵੀ ਲਾਈਆਂ ਨੇ। ਤੇ ਇਸ ਮਾਮਲੇ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਕਿ ਅੱਗੇ ਜਾਂਚ ਦੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਪਰ ਤੁਸੀਂ ਦੇਖੋ ਕਿ ਟਰੰਪ ਤੇ ਜਿਹੜਾ ਹਮਲਾ ਕਰਨ ਵਾਲਾ ਉਹ ਵੀ ਇੱਕ ਨੌਜਵਾਨ ਉਮਰ ਦਾ, ਤੇ ਜਿਹੜਾ ਇਸ ਅਦਾਲਤ ਦੇ ਵਿੱਚ ਅੱਜ ਉਹਨੇ ਜਿਸ ਤਰੀਕੇ ਜਿਸ ਮਨਸ਼ਾ ਦੇ ਨਾਲ ਇਹ ਸਿੱਟੀ ਧਮਾਕਾ ਖੇਜ ਜਿਹੜੀ ਸਮੱਗਰੀ ਉਹ ਵੀ 20 ਸਾਲ ਦੀ ਉਮਰ ਦਾ ਹੈ। ਤੇ ਸਕੂਲਾਂ ਦੇ ਵਿੱਚ ਜਿਹੜੇ ਟੀਨਸ ਨੇ ਉਹ ਲਗਾਤਾਰ ਹਥਿਆਰਾਂ ਦੇ ਮਾਮਲੇ 'ਚ ਕਹਿ ਲਓ ਜਾਂ ਉਹ ਲਗਾਤਾਰ ਵਾਇਲੈਂਟ ਸਕੂਲ ਦੇ ਵਿੱਚ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਦੇ ਚੁੱਕੇ ਨੇ। ਜੀ ਅਗਲੀ ਖਬਰ ਵੱਲ ਚਲੀਏ ਤੇ 43ਵਾਂ ਐਨੂਅਲ ਕੈਲੀਫੋਰਨੀਆ ਇੰਟਰਨੈਸ਼ਨਲ 에ਅਰ ਸ਼ੋ ਸਲੀਨਸ ਵਾਪਸ ਆ ਰਿਹਾ ਹੈਗਾ। ਇਸ ਐਤਵਾਰ ਨੂੰ ਇਹ ਜਿਹੜਾ ਸ਼ੋ ਹੋਣਾ ਹੈਗਾ ਸਲੀਨਸ ਮਿਊਨਿਸਪਲ 에ਅਰਪੋਰਟ ਦੇ ਉੱਤੇ। ਇਹ ਸੈਚਰਡੇ ਨੂੰ ਸ਼ੁਰੂ ਹੋਣਾ ਤੇ ਸੰਡੇ ਤੱਕ ਚੱਲਣਾ ਹੈਗਾ, ਦੋਨੋਂ ਹੀ ਦਿਨ ਵੀਕਐਂਡ ਤੇ। 9 ਵਜੇ ਜਿਹੜੇ ਆ ਗੇਟਸ ਖੁੱਲ ਜਾਂਦੇ ਆ ਤੇ ਜਿਹੜਾ ਸ਼ੋਅ ਹੈਗਾ ਆ ਉਹ 2 ਵਜੇ ਤੋਂ ਲੈ ਕੇ 4 ਵਜੇ ਤਾਈਂ ਹੁੰਦਾ ਆ ਤੇ 5 ਵਜੇ ਦੇ ਕਰੀਬ ਜਿਹੜੇ ਰੈਂਪਸ ਆ ਉਹ ਕਲੋਜ਼ ਹੋ ਜਾਂਦੇ ਆ। USAF ਥੰਡਰਬਰਡਸ ਤੇ ਪੈਟਰੀਓਟਸ ਜੈਟ ਟੀਮ ਇਹ ਜਿਹੜੇ ਸ਼ੋਕੇਸ ਹੋਊਗੇ ਇਸ ਵਾਰ। 에ਅਰਫੋਰਸ ਮਿਲਟਰੀ ਸਟੈਟਿਕਸ, ਸ਼ੈਵਰਨ ਸਟੈਮ ਵਿਲੇਜ ਤੇ ਕਾਰਲਸ ਜੂਨੀਅਰ ਕਿਡਸ ਜ਼ੋਨ ਇਹ ਵੀ ਜਿਹੜੇ ਆ ਉੱਥੇ ਹਾਜ਼ਰ ਹੋਣਗੇ ਬੱਚਿਆਂ ਦੀ ਐਂਟਰਟੇਨਮੈਂਟ ਦੇ ਲਈ। ਮੈਵਰਿਕ ਲਾਂਚ ਕਿਕ ਆਫ ਇਵੈਂਟ ਜੋ ਆ ਉਹ ਫਰਾਈਡੇ ਨੂੰ ਸਟਾਰਟ ਹੋਣੀ ਹੈਗੀ ਆ। ਸੋ ਜਿਹੜੇ ਲੋਕ 에ਅਰ ਸ਼ੋ ਦੇ ਸ਼ੌਕੀਨ ਹੈਗੇ ਆ ਉਹ ਸਲੀਨਸ ਜਿਹੜਾ ਇੱਥੋਂ ਬੇ ਏਰੀਏ ਤੋਂ ਘੰਟੇ ਦਾ ਰਸਤਾ ਹੈਗਾ ਆ ਉੱਥੇ ਜਾ ਕੇ ਆਨੰਦ ਮਾਣ ਸਕਦੇ ਹੈਗੇ। ਜੀ ਸਵੇਰੇ ਇੱਕ ਖਬਰ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਸੀ ਜਿਹੜੀ ਕਿ ਹਾਈਜੈਕਿੰਗ ਦੇ ਮਾਮਲੇ ਨਾਲ ਜੁੜੀ ਹੋਈ ਸੀ LA ਦੇ ਵਿੱਚ, ਤੇ ਉਸ ਟਾਈਮ ਇਹ ਖਬਰ ਜਿਹੜੀ ਵਰਲਡ ਵਾਈਡ ਫੇਮਸ ਸੀਗੀ। ਤੇ ਹੁਣ ਇਸ ਖਬਰ ਦੇ ਬਾਬਤ ਕਈ ਹੋਰ ਜਾਣਕਾਰੀਆਂ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿ ਡਿਸਟਰਬਿੰਗ ਨੇ। ਤੇ ਨਾਲ ਇਹ ਵੀ ਗੱਲ ਕਹੀ ਗਈ ਹੈ ਜਿਹੜੇ ਸ਼ਹਿਰ ਦੇ ਮੇਅਰ ਨੇ ਉਹਨਾਂ ਨੇ ਕਿਹਾ, ਕੈਰਨ ਬੈਸ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਬੱਸ ਜਿਹੜੇ ਨੇ ਕਿ ਹੁਣ ਟ੍ਰਾਂਜ਼ਿਟ ਲਾਈਨਾਂ ਦੀ ਅਸੀਂ ਸੁਰੱਖਿਆ ਵਧਾਉਣ ਦੀ ਮੰਗ ਕਰਦੇ ਹਾਂ। ਪਹਿਲਾਂ ਹੀ ਬਹੁਤ ਸਾਰੇ ਲੋਕ ਜਿਵੇਂ ਸ਼ਹਿਰ ਦੇ ਵਿੱਚ ਇਹ ਗੱਲ ਫੈਲੀ ਕਿ ਬੱਸ ਹਾਈਜੈਕ ਜਿਹੜੀ ਉਹ ਕਰ ਲਈ ਗਈ ਹੈ, ਤੇ ਉਸ ਤੋਂ ਬਾਅਦ ਸ਼ਹਿਰ ਦੇ ਜਿਹੜੇ ਵਾਸੀ ਨੇ ਜਿਹੜੇ ਅਮਨ ਕਾਨੂੰਨ ਦੇ ਵਿੱਚ ਰਹਿਣਾ ਚਾਹੁੰਦੇ ਨੇ ਉਹ ਕਹਿੰਦੇ ਸੀਗੇ ਕਿ ਅਸੀਂ ਲਗਾਤਾਰ ਕਹਿ ਰਹੇ ਹਾਂ ਕਿ LA ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਸਮੱਸਿਆ ਉਹ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਹੋਇਆ ਕਿ ਗਵਰਨਮੈਂਟ ਨੌਲਸ ਤੋਂ ਜਿਹੜਾ ਡਾਊਨਟਾਊਨ ਵੱਲ ਜਾਂਦੀ ਸੀ ਬੱਸ, ਤੇ ਜਿੱਥੇ ਫਿਰ ਬੱਸ ਦੇ ਟਾਇਰਾਂ ਨੂੰ ਅਖੀਰ ਪੰਕਚਰ ਕਰਨਾ ਪਿਆ ਤੇ ਫਿਰ ਸਵਾਰ ਟੀਮ ਵੱਲੋਂ ਗ੍ਰਨੇਡ ਜਿਹੜਾ ਸੁੱਟਣ ਤੋਂ ਬਾਅਦ ਬੱਸ ਤੇ ਹਮਲਾ ਕੀਤਾ ਗਿਆ ਤੇ ਫਿਰ 51 ਸਾਲਾ ਲੈਮੋਂਟ ਕੈਂਪਬੈਲ ਇਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਤਲ ਦੇ ਸ਼ੱਕ ਦੇ ਵਿੱਚ। ਹੁਣ ਉਸ ਨੂੰ $2 ਮਿਲੀਅਨ ਦੀ ਜਿਹੜੀ ਜ਼ਮਾਨਤ ਹੈ ਉਹਦੇ ਬਦਲੇ ਉਹਨੂੰ ਰਿਹਾ ਕੀਤਾ ਜਾਣਾ। ਤੇ ਜਿਹੜੇ ਮੇਅਰ ਕੈਰਨ ਬਾਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਟ੍ਰਾਂਜ਼ਿਟ ਲਾਈਨਾਂ ਦੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਕਰੜੇ ਜਿਹੜੇ ਸਵਾਲ ਨੇ ਲੋਕਾਂ ਵੱਲੋਂ ਜਾਂ ਆਮ ਜਿਹੜੇ ਇਹ ਚਾਹੁੰਦੇ ਨੇ ਕਿ ਅਸੀਂ ਸਾਡੀ ਜਾਨ ਨੂੰ ਖਤਰਾ ਨਾ ਹੋਵੇ, ਖਾਸ ਕਰਕੇ ਜਦੋਂ ਅਸੀਂ ਪਬਲਿਕ ਥਾਂ ਦੇ ਉੱਤੇ ਆ ਤਾਂ ਉਹ ਲੋਕ ਉਹਨਾਂ ਨੂੰ ਤਿੱਖੇ ਸਵਾਲ ਕਰ ਰਹੇ ਨੇ। ਜਿਵੇਂ ਇਹ ਘਟਨਾ ਸਵੇਰੇ ਵਾਪਰੀ ਸੀ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਇਹ ਵੀ ਚਰਚਾ ਚੱਲੀ ਸੀ ਕਿ ਕੀ ਲਾਸ ਐਂਜਲਸ ਦਾ ਜਿਹੜਾ ਪਬਲਿਕ ਟਰਾਂਸਪੋਰਟ ਆ ਉਹ ਵਾਕਈ ਹੁਣ ਆਮ ਲੋਕਾਂ ਦੀ ਵਰਤਣਯੋਗ ਰਹਿ ਗਿਆ ਜਾਂ ਫਿਰ ਉਹ ਹੌਲੀ-ਹੌਲੀ ਅਪਰਾਧੀਆਂ ਦੀ ਇੱਕ ਅਪਰਾਧੀਆਂ ਦੇ ਲਈ ਇੱਕ ਸੌਫਟ ਟਾਰਗੇਟ ਬਣਦਾ ਜਾ ਰਿਹਾ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਕੁਝ ਘਰਾਂ ਨੂੰ ਅੱਗ ਲੱਗ ਗਈ ਜਿਹਦੇ ਨਾਲ 2 ਫਾਇਰ ਫਾਈਟਰਸ ਆ ਉਹ ਫੱਟੜ ਵੀ ਹੋਏ ਹੈਗੇ ਆ। ਇਹ ਸਾਰਾ ਕੁਝ ਸਵੇਰੇ 5:40 ਤੇ ਵਾਪਰਿਆ। ਪ੍ਰੋਪਰਟੀਜ਼ ਲਾਫੀਲਡ ਡਰਾਈਵ ਜੋ ਕਿ ਸਪਾਈਸਰ ਡਰਾਈਵ ਦੇ ਲਾਗੇ ਹੈਗੀਆਂ
ਫੇਅਰ ਓਕਸ ਦੇ ਵਿੱਚ। ਉੱਥੇ ਘਰ ਨੂੰ ਅੱਗ ਲੱਗੀ ਤੇ ਘਰ ਦੇ ਵਿੱਚੋਂ ਹੈਵੀ ਸਮੋਕ ਤੇ ਫਲੇਮਸ ਨਿਕਲ ਰਹੀਆਂ ਸੀ ਤੇ ਫਾਇਰ ਫਾਈਟਰਸ ਘਰ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੂੰ ਬਾਹਰ ਕੱਢ ਰਹੇ ਸੀ। ਉਸੇ ਦੌਰਾਨ ਦੋ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੇ ਮਾਈਨਰ ਬਰਨਸ ਵੀ ਹੋਏ ਆ, ਥੋੜੀਆਂ ਉਹਨਾਂ ਦੇ ਜਿਹੜਾ ਆ ਨੁਕਸਾਨ ਵੀ ਉਹਨਾਂ ਦਾ ਹੋਇਆ ਹੈਗਾ। ਤੇ ਫਾਇਰ ਜਿਹੜੀ ਆ ਇਹ 6:13 ਤੇ ਸਟਾਰਟ ਹੋਈ ਸੀ। 3 ਅਡਲਟ ਤੇ ਇੱਕ ਬੱਚਾ ਉਸ ਘਰ ਦੇ ਵਿੱਚ ਸੀ ਤੇ ਸਾਰਿਆਂ ਨੂੰ ਲੱਕਲੀ ਜਿਹੜਾ ਆ ਬਾਹਰ ਕੱਢ ਲਿਆ ਗਿਆ। ਬਹੁਤ ਸਾਰੇ ਡੌਗਸ ਤੇ ਕੈਟਸ ਉਸ ਘਰ ਦੇ ਵਿੱਚ ਸੀ। ਉਹਨਾਂ ਬਾਰੇ ਹਜੇ ਪੂਰਾ ਨਹੀਂ ਪਤਾ ਚੱਲ ਸਕਿਆ ਵੀ ਉਹ ਵੀ ਜਿੱਦਾਂ ਅੱਗ ਦੀ ਭੇਂਟ ਚੜ ਗਏ ਆ ਜਾਂ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਇੱਕ ਮਾਮਲਾ ਜਿਹੜਾ ਕਿ ਇੱਕ ਹਿੰਦੂ ਮੰਦਿਰ ਦੇ ਨਾਲ ਜੁੜਿਆ ਹੋਇਆ, ਉੱਥੇ ਜਿਹੜਾ ਭੰਨਤੋੜ ਹੋਈ ਹੈ, ਹੇਟ ਕ੍ਰਾਈਮ ਜਿਹੜੇ ਇਨਵੈਸਟੀਗੇਸ਼ਨ ਦਾ ਮਾਮਲਾ, ਉਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਉਹਦੀ ਦੱਸਿਆ ਜਾ ਰਿਹਾ ਕਿ ਬੈਪਸ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਜਿਹੜਾ ਐਰਮਸਟਰੋਂਗ ਐਵੀਨਿਊ ਤੇ ਰੈਂਚੋ ਕਾਰਡੋਵਾ ਏਰੀਆ ਦੇ ਵਿੱਚ ਪੈਂਦਾ ਤੇ ਨਾਰਥ ਦੇ ਵਿੱਚ ਪੈਂਦਾ ਸੈਕਰਾਮੈਂਟੋ ਮੈਦਰ ਏਅਰਪੋਰਟ ਦੇ ਇਲਾਕਿਆਂ ਦੇ ਵਿੱਚ। ਇੱਥੇ ਦੱਸਿਆ ਗਿਆ ਹੈ ਕਿ ਜਿਹੜੀ ਪਾਰਕਿੰਗ ਲੋਟ ਹੈ ਉਹਦੇ ਉੱਤੇ ਗ੍ਰੈਫਿਟੀ ਕੀਤੀ ਗਈ ਹੈ ਤੇ ਇਹਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ। ਸ਼ੈਰਿਫ ਆਫਿਸ ਨੇ ਇਹ ਗੱਲ ਦੱਸੀ ਹੈ ਕਿ ਹੇਟ ਕ੍ਰਾਈਮ ਜਿਹੜਾ ਇਹਦੇ ਵਿੱਚ ਇਨਵੋਲਵ ਹੈ ਤੇ ਇਹਦੇ ਵਿੱਚ ਜਿਹੜੀਆਂ ਲਾਈਨਾਂ ਨੇ ਉਹ ਲਿਖੀਆਂ ਗਈਆਂ ਨੇ। ਇੱਥੋਂ ਦੇ ਜਿਹੜੇ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਸਾਰਜੈਂਟ ਨੇ ਅਮਰ ਗਾਂਧੀ, ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਇਸ ਦੀ ਸ਼ਿਕਾਇਤ ਮਿਲੀ ਸੀ ਤੇ ਉਸ ਤੋਂ ਬਾਅਦ ਮਾਮਲੇ ਨੂੰ ਅਸੀਂ ਹੇਟ ਕ੍ਰਾਈਮ ਦੇ ਐਂਗਲ ਤੋਂ ਜਿਹੜਾ ਉਹ ਦੇਖ ਰਹੇ ਹਾਂ। ਤੇ ਨਾਲ ਇਹ ਵੀ ਦੇਖਿਆ ਗਿਆ ਹੈ ਕਿ ਟੈਂਪਲ ਦੇ ਵਿੱਚ ਜਿਹੜਾ ਮੰਦਿਰ ਹੈ ਉਹਦੇ ਵਿੱਚ ਸਵੇਰੇ ਜਿਹੜਾ ਲੋਕਾਂ ਦਾ ਕਾਫੀ ਜਿਹੜਾ ਇਕੱਠ ਸੀ ਉਹ ਵੀ ਹੋਇਆ ਸੀ ਇਸ ਘਟਨਾ ਦੇ ਵਿਰੋਧ ਦੇ ਵਿੱਚ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਸਟਿਸ ਡਿਲੀਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਉਹਨਾਂ ਨੇ ਵੀ ਕਿਹਾ ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਕ੍ਰਾਈਮ ਆ ਉਹਦੇ ਲਈ ਸਿਟੀ ਦੇ ਵਿੱਚ ਜਾਂ ਸਾਡੇ ਭਾਈਚਾਰੇ ਦੇ ਵਿੱਚ, ਕਮਿਊਨਿਟੀ ਦੇ ਵਿੱਚ ਜਾਂ ਨੇਬਰਹੁੱਡ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ। ਰੈਂਚੋ ਕਾਰਡੋਵਾ ਦੇ ਜਿਹੜੇ ਵਾਈਸ ਮੇਅਰ ਨੇ ਸ੍ਰੀ ਪੁਲੀਪਾਤੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਬਹੁਤ ਨਿੰਦਣਯੋਗ ਘਟਨਾ ਹੈ, ਬੜੀ ਮੰਦਭਾਗੀ ਘਟਨਾ ਹੈ। ਤੇ ਗ੍ਰੈਫਿਟੀ ਜਿਹੜੀ ਆ ਉਹਨੂੰ ਫਿਰ ਬਾਅਦ ਦੇ ਵਿੱਚ ਇਸ ਮੰਦਿਰ ਦੀ ਕੰਧ ਦੀਆਂ ਜਿਹੜੀਆਂ ਚਾਰ ਦੀਵਾਰੀ ਹੈ ਜਾਂ ਪਾਰਕਿੰਗ ਲੋਟ ਦੇ ਵਿੱਚ ਲਿਖੀ ਹੋਈ ਸੀ ਜਿੱਥੇ, ਉੱਥੋਂ ਫਿਰ ਬਾਅਦ ਦੇ ਵਿੱਚ ਹਟਾ ਦਿੱਤਾ ਗਿਆ ਸੀ। ਜੀ ਬਿਲਕੁਲ, ਜਿਹੜੇ ਡਿਪਟੀਜ਼ ਆ ਉਹ ਸਰਵੇਲੈਂਸ ਵੀਡੀਓ ਦੇਖ ਰਹੇ ਹੈਗੇ ਆ ਤਾਂ ਕਿ ਜਿਹੜੇ ਸਸਪੈਕਟਸ ਆ ਉਹਨਾਂ ਨੂੰ ਟਰੈਕ ਡਾਊਨ ਕੀਤਾ ਜਾ ਸਕੇ। ਸਰੋਤਿਆਂ ਨੇ ਦੱਸਦੀ ਜਾਈਏ ਬੈਪਸ ਦੇ ਜਿਹੜੇ ਆ ਬਹੁਤ ਸਾਰੇ ਮੰਦਿਰ ਆ ਜਿਨ੍ਹਾਂ ਦੇ ਵਿੱਚ ਗ੍ਰੈਫਿਟੀ ਲਿਖੀ ਗਈ। ਬੇ ਏਰੀਏ ਦੇ ਵਿੱਚ ਵੀ ਤੇ ਹੋਰ ਆਸਟ੍ਰੇਲੀਆ ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰਿਆ ਸੀ। ਸੋ ਇਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ। ਅਗਲਾ ਜਿਹੜਾ ਖਬਰ ਆ ਉਹ ਫਾਰਮ ਵਰਕਰਸ ਦੇ ਨਾਲ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਨੇ ਕੁਝ ਜਿਹੜੇ ਬਿੱਲ ਸਾਈਨ ਕੀਤੇ ਆ ਜਿਹੜੇ ਫਾਰਮ ਵਰਕਰਸ ਦੇ ਲਈ ਕਾਫੀ ਫਾਇਦੇਮੰਦ ਹੋਣਗੇ। 3 ਬਿੱਲ ਅੱਜ ਉਹਨਾਂ ਨੇ ਜਿਹੜੇ ਸਾਈਨ ਹੈਗੇ ਆ ਇਹ ਸਾਈਨ ਕੀਤੇ ਆ। ਜਿਨ੍ਹਾਂ ਦੇ ਵਿੱਚੋਂ ਪਹਿਲਾ ਬਿੱਲ AV 2240 ਆ ਜਿਹਦੇ ਮੁਤਾਬਕ ਕੈਲੀਫੋਰਨੀਆ ਡਿਪਾਰਟਮੈਂਟ ਆਫ ਹਾਊਸਿੰਗ ਤੇ ਕਮਿਊਨਿਟੀ ਡਿਵੈਲਪਮੈਂਟ ਪਰਮਾਨੈਂਟ ਯੂਨਿਟਸ ਇੰਡੀਵਿਜੂਅਲਸ ਦੇ ਲਈ ਕ੍ਰੀਏਟ ਕਰੂਗਾ ਜੋ ਸੀਜ਼ਨਲ ਆਫਿਸ ਆਫ ਮਾਈਗ੍ਰੈਂਟ ਸਰਵਿਸ ਦੇ ਰੈਜ਼ੀਡੈਂਟਸ ਹੈਗੇ ਆ। ਸੋ ਇਹ ਥੋੜੀ ਚੇਂਜਸ ਆਈ ਆ। ਕਹਿੰਦੇ 2028 ਦੇ ਐਂਡ ਤੱਕ ਜਿਹੜੀਆਂ ਸਟੇਟ ਏਜੰਸੀਜ਼ ਆ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪਊਗਾ ਤੇ ਪ੍ਰਾਇਓਰਟਾਈਜ਼ ਕਰਨਾ ਪਊਗਾ ਜਿਹੜੀਆਂ ਲੋਕੇਸ਼ਨਸ ਆ ਜਿੱਥੇ ਉਹ ਘਰ ਬਣਾਉਣੇ ਹੈਗੇ ਆ। ਸੈਕੰਡ ਬਿੱਲ ਹੈਗਾ AV 3035। ਇਹਦੇ ਵਿੱਚ ਲਿਵਿੰਗ ਸਿਚੁਏਸ਼ਨ ਫॉर ਫਾਰਮ ਵਰਕਰਸ ਸੈਂਟਾ ਕਲਾਰਾ ਤੇ ਸੈਂਟਾ ਕਰੂਜ਼ ਕਾਉਂਟੀਜ਼ ਦੇ ਵਿੱਚ। ਤੇ ਇਹ ਕਹਿੰਦੇ ਵੀ ਬਹੁਤ ਅਰਜੈਂਟ ਡਿਮਾਂਡ ਆ ਫॉर ਮੋਰ ਹਾਊਸਿੰਗ ਦੇ ਲਈ। ਤੇ ਕਹਿੰਦੇ ਵੀ 36 ਤੋਂ ਲੈ ਕੇ 150 ਦੇ ਕਰੀਬ ਯੂਨਿਟਸ ਜਿਹੜੇ ਆ ਹੋਰ ਬਣਾਏ ਜਾਣਗੇ। ਤੀਸਰਾ ਜਿਹੜਾ ਆ ਥਰਡ ਬਿੱਲ SV 1105 ਆ। ਉਹਦੇ ਮੁਤਾਬਕ ਜਿਹੜੇ ਐਗਰੀਕਲਚਰ ਇੰਪਲਾਈਜ਼ ਆ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਆ ਸਿਕ ਲੀਵ ਮਿਲੂਗੀ ਤਾਂ ਕਿ ਉਹ ਹੀਟ, ਸਮੋਕ ਜਾਂ ਫਲੱਡ ਵਾਲੀਆਂ ਕੰਡੀਸ਼ਨਸ ਤੋਂ ਬਚ ਸਕਣ ਜਦੋਂ ਸਟੇਟ ਆਫ ਐਮਰਜੈਂਸੀ ਡਿਕਲੇਅਰ ਹੁੰਦੀ ਆ। ਕੈਲੀਫੋਰਨੀਆ ਫਾਰਮ ਵਰਕਰਸ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਜਿਹੜਾ ਕਿਸਾਨਾਂ ਦੇ ਲਈ ਦਿੰਦੇ ਹੈਗੇ ਆ, ਕੰਮ ਕਰਦੇ ਹੈਗੇ ਆ ਤੇ ਉਹਨਾਂ ਨੂੰ ਬਹੁਤ ਸਟ੍ਰੈਸ ਵੀ ਹੁੰਦੀ ਆ ਤੇ ਸਾਡੇ ਪਰਿਵਾਰਾਂ ਨੂੰ ਹਰ ਰੋਜ਼ ਉਹ ਫੀਡ ਕਰਦੇ ਆ। ਤੇ ਜੋ ਸਟੀਵ ਪਡੀਆ ਆ ਸੈਨੇਟਰ ਡੈਮੋਕ੍ਰੇਟ ਹੈਗੇ ਆ ਜਿਸ ਬਿੱਲ ਨੂੰ ਲੈ ਕੇ ਆਏ ਸੀ, ਉਹਨਾਂ ਨੇ ਕਿਹਾ ਵੀ ਹੁਣ ਸਾਡਾ ਫਰਜ਼ ਬਣਦਾ ਹੈਗਾ ਆ ਵੀ ਇਹਨਾਂ ਵਰਕਰਸ ਨੂੰ ਕੁਝ ਆਜ਼ਾਦੀ ਦਿੱਤੀ ਜਾਵੇ, ਕੁਝ ਪੀਸ ਆਫ ਮਾਈਂਡ ਦਿੱਤਾ ਜਾਵੇ ਤਾਂ ਕਿ ਉਹ ਜਦੋਂ ਬਿਮਾਰ ਹੁੰਦੇ ਆ
ਜਾਂ ਜਦੋਂ ਬਹੁਤ ਜ਼ਿਆਦਾ ਗਰਮੀ ਆ, ਮੌਸਮ ਖਰਾਬ ਆ, ਉਸ ਟਾਈਮ ਦੇ ਉੱਤੇ ਆਪਣੀ ਆਜ਼ਾਦੀ ਦਾ ਆਨੰਦ ਮਾਣ ਸਕਣ ਤੇ ਉਹਨਾਂ ਨੂੰ ਉਸ ਕੰਮ ਦੇ ਜਿਹੜੇ ਪੈਸੇ ਆ ਉਹ ਜਾਂ ਤਾਂ ਜਿੱਥੇ ਕੰਮ ਕਰਦੇ ਉਹ ਉੱਥੋਂ ਮਿਲਣ ਜਾਂ ਜਿਹੜੀ ਗਵਰਨਮੈਂਟ ਆ ਉਹ ਦੇਵੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਲੰਘੇ ਦਿਨੀ ਲੈਥਰੋਪ ਦੇ ਵਿੱਚ ਇੱਕ ਜਿਹੜਾ ਆਈਸਕ੍ਰੀਮ ਟਰੱਕ ਆ ਉਹਨੂੰ ਗਨ ਪੁਆਇੰਟ ਦੇ ਉੱਤੇ ਜਿਹੜਾ ਉਹ ਅਗਵਾ ਕਰ ਲਿਆ ਗਿਆ ਸੀਗਾ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ 2 ਸ਼ੱਕੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ। ਇਹ ਆਈਸਕ੍ਰੀਮ ਟਰੱਕ ਜਿਹੜਾ ਉਹ ਜਿਹੜਾ ਜਾ ਰਿਹਾ ਸੀ ਰੈਜ਼ੀਡੈਂਸ਼ੀਅਲ ਨੇਬਰਹੁੱਡ ਲੈਥਰੋਪ ਦੇ ਵਿੱਚ ਸਤੰਬਰ 17 ਦੀ ਘਟਨਾ ਇਹ 6:06 ਦੇ ਉੱਤੇ ਵਾਪਰੀ ਹੈ। ਉਸ ਨੂੰ 2 ਬੰਦੇ ਜਿਹੜੇ ਆ ਉਹ ਹੱਥ ਦਿੰਦੇ ਨੇ, ਰੋਕਦੇ ਨੇ ਤੇ ਉਸ ਤੋਂ ਬਾਅਦ ਉਸ ਟਰੱਕ ਡਰਾਈਵਰ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਆ। ਪਰ ਜਦੋਂ ਪੈਸਿਆਂ ਦੀ ਮੰਗ ਨਹੀਂ ਪੂਰੀ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਉਹਨੂੰ ਗਨ ਪੁਆਇੰਟ ਦੇ ਉੱਤੇ ਇਸ ਟਰੱਕ ਨੂੰ ਚੋਰੀ ਕਰ ਲਿਆ ਜਾਂਦਾ ਹੈ। ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ 2 ਜਣਿਆਂ ਨੂੰ ਆਇਡੈਂਟੀਫਾਈਡ ਕੀਤਾ, ਜਿਨ੍ਹਾਂ ਦੀ ਪਛਾਣ ਜਿਹੜੀ ਆ ਉਹ ਇੱਕ 18 ਸਾਲਾ ਔਰਲਿਨ ਇਜ਼ਟਲ ਜੈਪੈਡਾ ਜ਼ੁਆਰੇਜ਼ ਤੇ 20 ਸਾਲਾ ਜੈਡਨ ਨਾਈਟ ਦੇ ਰੂਪ ਦੇ ਵਿੱਚ ਹੋਈ ਹੈ। ਇਹਨਾਂ ਨੂੰ 19 ਸਤੰਬਰ ਨੂੰ ਟ੍ਰੇਸੀ ਪੁਲਿਸ ਡਿਪਾਰਟਮੈਂਟ ਦੀ ਮਦਦ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹਨਾਂ ਦੋਵਾਂ ਨੂੰ ਡਕੈਤੀ ਤੇ ਹਥਿਆਰਾਂ ਦੇ ਨਾਲ ਸੰਬੰਧਿਤ ਜਿਹੜੇ ਅਪਰਾਧ ਨੇ, ਜਿਹੜੇ ਜੁਰਮ ਨੇ, ਉਹਨਾਂ ਦੇ ਆਧਾਰ ਤੇ ਜਿਹੜਾ ਉਹ ਧਾਰਾਵਾਂ ਜਿਹੜੀਆਂ ਉਹ ਲਾਈਆਂ ਗਈਆਂ ਨੇ ਤੇ ਹੁਣ ਇਹਨਾਂ ਨੂੰ ਸੈਨ ਮਾਈਕਿਨ ਜਿਹੜੀ ਕਾਉਂਟੀ ਜੇਲ੍ਹ ਆ ਉਹਦੇ ਵਿੱਚ ਭੇਜ ਦਿੱਤਾ ਗਿਆ। ਇਹਨਾਂ ਜਿਹੜੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਰੋਬਰੀ ਤੇ ਫਾਇਰ ਆਰਮ ਰਿਲੇਟਡ ਜਿਹੜੇ ਅਫੈਂਸਿਸ ਨੇ ਇਹਨਾਂ ਦੇ ਆਧਾਰ ਦੇ ਉੱਤੇ। ਜੀ, ਅਗਲੀ ਖਬਰ ਵੱਲ ਚਲੀਏ। ਇਜ਼ਰਾਈਲ ਦੇ ਵੱਲੋਂ ਲਗਾਤਾਰ ਲਬਨਾਨ ਦੇ ਵਿੱਚ ਨਵੇਂ ਅਟੈਕ ਹੋਏ ਆ, ਜਿਹਦੇ ਨਾਲ 72 ਹੋਰ ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਹੈਗੀ ਆ। 5 ਲੱਖ ਤੋਂ ਵੱਧ ਲੋਕ ਜਿਹੜੇ ਆਲਰੇਡੀ ਡਿਸਪਲੇਸ ਹੋ ਚੁੱਕੇ ਆ ਇਜ਼ਰਾਈਲ ਦੀ ਮੈਸਿਵ ਬੋਮਿੰਗ ਤੋਂ ਬਾਅਦ। ਲੈਬਨਾਨ ਦੇ ਫੋਰਨ ਮਿਨਿਸਟਰ ਨੇ ਇਹ ਦੱਸਿਆ ਹੈਗਾ। ਸੋ ਟੋਟਲ ਮੌਤਾਂ ਦੀ ਗਿਣਤੀ ਲੈਬਨਾਨ ਦੇ ਵਿੱਚ ਹੁਣ ਤੱਕ 620 ਹੋ ਚੁੱਕੀ ਹੈਗੀ ਆ। UN ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਉਹਨਾਂ ਨੇ ਅੱਜ ਐਮਰਜੈਂਸੀ UN ਸਿਕਿਉਰਿਟੀ ਕੌਂਸਲ ਦੀ ਮੀਟਿੰਗ ਸੱਦੀ ਹੈਗੀ ਆ ਤੇ ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਨਾਲ hell is breaking loose in Lebanon ਤੇ ਕਹਿੰਦੇ ਵੀ ਦੂਜਾ ਜਿਹੜਾ ਗਾਜ਼ਾ ਆ ਉਹ ਬਣਨ ਜਾ ਰਿਹਾ ਆ ਤੇ ਸਾਨੂੰ ਜਿਹੜਾ ਆ ਇਸ ਨੂੰ ਇਮੀਡੀਏਟਲੀ ਜਿਹੜਾ ਸਟਾਪ ਕਰਨਾ ਚਾਹੀਦਾ ਹੈਗਾ। ਲੈਬਨੀਜ਼ ਪ੍ਰਾਈਮ ਮਿਨਿਸਟਰ ਨਜੀਬ ਮਿਕਾਤੀ ਨੇ ਕਿਹਾ ਵੀ ਐਮਰਜੈਂਸੀ ਮੀਟਿੰਗ ਜੋ UNSC ਦੀ ਹੋਣੀ ਚਾਹੀਦੀ ਆ। ਜੋ ਟੈਰਰ ਤੇ ਡਰ ਵਾਲਾ ਮਾਹੌਲ ਲੈਬਨੀਜ਼ ਸਿਟੀਜ਼ਨ ਲਈ ਕੀਤਾ ਜਾ ਰਿਹਾ ਆ, ਇਹ ਪੂਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ। ਜੀ, ਤੇ ਆਪਣਾ ਜਿਹੜਾ ਖਬਰਾਂ ਦਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਵੱਲ ਜਾਂਦੇ ਸਟਾਕ ਮਾਰਕੀਟ ਤੇ ਇਹਦੇ ਨਾਲ ਜਿਹੜੇ ਕਰੰਸੀ ਆ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਉਹ ਸਾਂਝੀ ਕਰਦੇ ਚਲੀ। ਜੀ ਬਿਲਕੁਲ, ਜੇ ਸਟਾਕ ਮਾਰਕੀਟ ਤੋਂ ਪਹਿਲਾਂ ਜੌਬਸ ਦੀ ਗੱਲ ਕਰਦੇ ਜਾਈਏ, ਜੌਬ ਮਾਰਕੀਟ ਕਾਫੀ ਟਾਈਟ ਹੁੰਦੀ ਜਾ ਰਹੀ ਹੈਗੀ ਆ। ਲੋਕਾਂ ਨੂੰ ਜੌਬਸ ਲੱਭਣੀਆਂ ਕਾਫੀ ਹਾਰਡ ਹੋ ਰਹੀਆਂ ਤੇ ਲੇ ਆਫ ਵੀ ਲਗਾਤਾਰ ਕਈ ਕੰਪਨੀਆਂ ਦੇ ਵਿੱਚ ਚੱਲ ਰਹੀ ਹੈਗੀ ਆ। ਡਾਊ ਜੋਨ ਇੰਡਸਟਰੀਅਲ ਅੱਜ ਡਾਊਨ ਗਿਆ ਹੈਗਾ ਤੇ S&P ਇੰਡੈਕਸ ਵੀ ਡਾਊਨ ਗਿਆ। ਡਾਊ ਜੋਨ ਇੰਡਸਟਰੀਅਲ ਤਾਂ 293.47 ਡਾਊਨ ਗਿਆ ਤੇ ਕਲੋਜ਼ ਹੋਇਆ 41,914.75 ਦੇ ਉੱਤੇ। S&P ਇੰਡੈਕਸ 500 ਜੋ ਆ ਉਹ ਕਲੋਜ਼ ਹੋਇਆ 5722.26 ਦੇ ਉੱਤੇ ਤੇ ਇਸੇ ਤਰ੍ਹਾਂ ਜਿਹੜਾ ਨੈਸਡੈਕ ਆ ਉੱਥੇ ਥੋੜਾ ਜਿਹਾ ਨੈਸਡੈਕ ਗੇਨ ਹੋਇਆ 0.04%, ਕਲੋਜ਼ ਹੋਇਆ 18,082.21 ਦੇ ਉੱਤੇ। ਜੇ ਦੇਖਿਆ ਜਾਵੇ ਅੱਜ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਜਨਰਲ ਮੋਟਰਸ ਜਿਹੜਾ ਆ ਇਹਨੇ ਲੂਜ਼ ਕੀਤਾ ਆ, ਫੋਰਡ ਨੇ ਲੂਜ਼ ਕੀਤਾ ਆ, ਮੋਰਗਨ ਸਟਾਨਲੇ ਨੇ ਜਿਹੜਾ ਡਾਊਨਗ੍ਰੇਡ ਇਹਨਾਂ ਨੂੰ ਕਰਤਾ ਸੀ। ਜਿਹੜਾ ਵੀਜ਼ਾ ਕੰਪਨੀ ਆ, ਕਿਉਂਕਿ ਇਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਰਿਪੋਰਟ ਆਈ ਸੀ ਕਿ ਜਸਟਿਸ ਡਿਪਾਰਟਮੈਂਟ ਜੋ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਉਸ ਤੋਂ ਬਾਅਦ ਵੀਜ਼ਾ ਕੰਪਨੀ ਦਾ ਜਿਹੜਾ ਸਟਾਕ ਆ ਉਹ ਕਾਫੀ ਡਾਊਨ ਗਿਆ ਤੇ ਹੁਣ ਇਹ ਪਤਾ ਚੱਲ ਰਿਹਾ ਹੈ ਕਿ ਨੈਂਸੀ ਪੈਲੋਸੀ ਜਿਹੜੇ ਸਾਬਕਾ ਸੈਕਟਰੀ ਹਾਊਸ ਸਪੀਕਰ ਸੀਗੇ, ਉਹਨਾਂ ਦੇ ਹਸਬੈਂਡ ਨੇ ਆਪਣੇ 5 ਲੱਖ ਦੇ ਜਿਹੜੇ ਸਟਾਕ ਸੀਗੇ ਵੀਜ਼ਾ ਕੰਪਨੀ ਦੇ, ਉਹ ਇਸ ਨਿਊਜ਼ ਆਉਣ ਤੋਂ ਪਹਿਲਾਂ ਵੇਚੇ ਹੈਗੇ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ ਇਨਸਾਈਡ ਇਨਫੋਰਮੇਸ਼ਨ ਕਹੀ ਜਾ ਸਕਦੀ ਹੈਗੀ। ਬਿਲਕੁਲ ਸਹੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਕਰੰਸੀ ਦੇ ਵਿੱਚ ਅੱਜ $1 ਦੀ ਕੀਮਤ ਕੈਨੇਡਾ ਦੇ $1.35 ਦੇ ਬਰਾਬਰ, ਇੰਡੀਆ ਦੇ $83.62 ਦੇ ਬਰਾਬਰ ਤੇ ਪਾਕਿਸਤਾਨ ਦੇ $279.24 ਦੇ ਬਰਾਬਰ $1 ਦੀ ਕੀਮਤ ਰਹੀ ਹੈ। ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।